ਪੰਜਾਬੀ ਰੇਡੀਓ ਦਿਵਸ ਸੁਣ ਰਹੇ ਸਾਰੇ ਸਰੋਤੇ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਹਰਬੰਸ ਸਿੰਘ ਜੀ ਉੱਪਲ ਯੂਨੀਵਰਸਿਟੀ, ਗੁਰਵੀਰ ਸਿੰਘ ਜੀ ਬਰਾੜ ਫਰੈਜ਼ਨੋ, ਸਾਊਥ ਵੈਸਟ ਫਾਰਮੇਸੀ ਵਾਲੇ ਬਿਕਰਸਫੀਲਡ ਤੋਂ ਜਿਨ੍ਹਾਂ ਦਾ ਫੋਨ ਨੰਬਰ 6618375700, ਕਸ਼ਮੀਰ ਸਿੰਘ ਜੀ ਸੈਕਰਾਮੈਂਟੋ, ਹਰਵਿੰਦਰ ਸਿੰਘ ਜੀ ਸਮਰਾ ਜੋਬਾ ਸਿਟੀ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬਿਕਰਸਫੀਲਡ, ਜੱਸੀ ਗਿੱਲ ਪਲੰਬਿੰਗ ਵਾਲੇ ਤੇ ਲਾਲੀ ਸਿੱਧੂ ਜੀ ਬਿਕਰਸਫੀਲਡ, ਮਨਦੀਪ ਸਿੰਘ ਜੀ ਸਨੋਜੇ, ਅਸ਼ਾਨਜੀਤ ਸਿੰਘ ਕਲੋਟੀ ਜੋਬਾ ਸਿਟੀ, ਸਤਨਾਮ ਸਿੰਘ ਜੀ ਸਲਮਾ ਤੋਂ, ਗੁਰਦੀਪ ਸਿੰਘ ਬਿਰਦੀ ਕਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਨੋਜੇ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਆਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਤੇ ਬਲਤੇਜ ਪੰਨੂ ਸਭ ਤੋਂ ਪਹਿਲਾਂ ਖਬਰ ਕਰਦੇ ਹਾਂ ਯੂਪੀ ਵਿਧਾਨ ਸਭਾ ਦੀ, ਕਿ ਕਾਫੀ ਰੌਲਾ ਗੌਲਾ ਪਿਆ ਹੋਇਆ ਕਿ ਉੱਥੋਂ ਵਿਸਫੋਟਕ ਸਮੱਗਰੀ ਮਿਲੀ ਹੈ ਵਿਧਾਨ ਸਭਾ 'ਚ। 900 ਦੇ ਕਰੀਬ ਜਿਹੜੇ ਸਿਕਿਉਰਿਟੀ ਵਾਲੇ ਇੱਥੇ ਲੱਗੇ ਹੋਏ ਆ ਜੀ ਇਹਦੀ ਰਾਖੀ ਦੇ ਵਿੱਚ, ਔਰ ਯੂਪੀ ਵਿਧਾਨ ਸਭਾ ਦੇ ਵਿੱਚ ਫਿਰ ਵੀ ਇਹ ਜਿਹੜੀ ਹੈ ਜੀ ਵਿਸਫੋਟਕ ਸਮੱਗਰੀ ਮਿਲਣ ਦੀਆਂ ਖਬਰਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਸਦਨ ਦੇ ਅੰਦਰ ਤੇ ਵਿਰੋਧੀ ਧਿਰ ਦੀ ਸੀਟ ਹੁੰਦੀ ਆ, ਉਹਦੇ ਕੋਲੇ ਪੁੜੀਆਂ ਦੇ ਵਿੱਚ ਕੋਈ 150 ਗ੍ਰਾਮ ਵਿਸਫੋਟਕ ਸਮੱਗਰੀ ਜਿਹੜੀ ਹੈ ਜੀ ਉਹ ਮਿਲੀ ਆ। ਇਹ ਕਿਹਾ ਜਾ ਰਿਹਾ ਜੀ ਕਿ ਸ਼ਕਤੀਸ਼ਾਲੀ ਹੈ, ਜਿੰਨੀਆਂ ਰਿਪੋਰਟਾਂ ਆ ਰਹੀਆਂ ਨੇ ਕਿ ਜੇ 500 ਗ੍ਰਾਮ ਹੋਵੇ ਤੇ ਵਿਧਾਨ ਸਭਾ ਦੀ ਇਹ ਬਿਲਡਿੰਗ ਜਿਹੜੀ ਆ ਉਹ ਉੱਡ ਸਕਦੀ ਹੈ। ਹੁਣ ਜਿਹੜੇ ਉੱਥੋਂ ਦੇ CM ਨੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ 12 ਜੁਲਾਈ ਨੂੰ ਸਫਾਈ ਕਰਨ ਵਾਲਿਆਂ ਨੂੰ ਜਿਹੜੀਆਂ ਜੀ ਉਹ ਪੁੜੀਆਂ ਉੱਥੋਂ ਮਿਲੀਆਂ ਸੀਗੀਆਂ। ਇਹ PETN ਜਿਹੜਾ ਜੀ ਦੱਸਿਆ ਗਿਆ, ਜਿਹੜਾ ਕਿ ਬਹੁਤ ਸਟਰੋਂਗ ਹੁੰਦਾ ਆ। ਇਹ ਕਿਹਾ ਗਿਆ ਜੀ ਕਿ ਸਵਾਲ ਇਹ ਆ ਕਿ ਵਿਸਫੋਟਕ ਜਿਹੜਾ ਜੀ ਅੰਦਰ ਕੌਣ ਲੈ ਕੇ ਆਇਆ। ਵਿਧਾਇਕ ਜਿਹੜੇ ਨੇ ਉਹਨਾਂ ਨੂੰ ਵਿਸ਼ੇਸ਼ ਅਧਿਕਾਰ ਹੈਗੇ ਨੇ, ਤੇ ਇਹਦਾ ਮਤਲਬ ਹੈ ਜੀ ਉੱਥੋਂ ਕੋਈ ਆਇਆ ਜਾਂ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਆਇਆ, ਇਹਦੀ ਜਾਂਚ ਜਿਹੜੀ ਆ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਉਹਨੂੰ ਜਿਹੜੀ ਦਿੱਤੀ ਗਈ ਆ। ਵਿਧਾਨ ਸਭਾ ਦੀ ਸੁਰੱਖਿਆ ਜਿਹੜੀ ਸੀ 900 ਦੇ ਕਰੀਬ ਇਹਦੇ ਇੱਥੇ ਜਿਹੜੇ ਦੀ ਸਿਕਿਉਰਿਟੀ ਵਾਲੇ ਤਾਇਨਾਤ ਸੀਗੇ। 2 ACP, 7 DSP, 79 ਸਬ ਇੰਸਪੈਕਟਰ, 7 ਜਿਹੜੀਆਂ ਔਰਤਾਂ ਸਬ ਇੰਸਪੈਕਟਰ, 294 ਸਿਪਾਹੀ, PAC ਦੀਆਂ 5 ਕੰਪਨੀਆਂ ਜਿਹੜੀਆਂ ਦੀ ਉਹ ਸ਼ਾਮਲ ਸੀਗੀਆਂ। ਫਿਰ ਇਹ ਜਿਹੜਾ ਜੀ ਕਿੱਥੋਂ ਆ ਗਿਆ, ਹੁਣ ATS ਜਿਹੜੀ ਹੈ ਜੀ ਉਹ ਇਹ ਕਹਿੰਦੀ ਹੈ ਕਿ ਜ਼ਰੂਰਤ ਪਈ ਤਾਂ ਜਿਹੜੇ ਵਿਧਾਇਕ ਨੇ ਉਹਨਾਂ ਤੋਂ ਵੀ ਪੁੱਛਗਿੱਛ ਜਿਹੜੀ ਆ ਉਹ ਕੀਤੀ ਜਾ ਸਕਦੀ ਆ, ਔਰ ਜਿਹੜੇ ਉਹਨਾਂ ਦੇ ਨੇੜੇ ਤੇੜੇ ਵਿਧਾਇਕ ਬਹਿੰਦੇ ਆ ਉਹਨਾਂ ਤੋਂ ਜਾਣਕਾਰੀ ਜਿਹੜੀ ਹੈ ਜੀ ਉਹ ਲਈ ਜਾਊਗੀ। ਕੇਂਦਰ ਦੀ ਸਰਕਾਰ ਨੇ ਇਹ ਕਿਹਾ ਕਿ ਜਿਹੜੇ ਸੁਰੱਖਿਆ ਦੇ ਨਾਲ ਜੁੜੇ ਹੋਏ ਅਧਿਕਾਰੀ ਨੇ ਉਹਨਾਂ ਸਾਰਿਆਂ ਦਾ ਬੈਕਗਰਾਊਂਡ ਜਿਹੜਾ ਜੀ ਉਹ ਚੈੱਕ ਕੀਤਾ ਜਾਵੇ। ਹੁਣ ਰਿਐਲਿਟੀ ਇਹਦੇ ਵਿੱਚ ਜਿਹੜੀ ਹੈ ਜੀ ਉਹ ਕੀ ਆ, ਇਹ ਤਾਂ ਅਜੇ ਕੁਛ ਨਹੀਂ ਜਿਹੜਾ ਜੀ ਉਹ ਕਿਹਾ ਜਾ ਸਕਦਾ, ਪਰ ਇਹ ਉੱਤਰ ਪ੍ਰਦੇਸ਼ ਦੇ ਵਿੱਚ ਹੀ ਕਿਉਂ ਹੋਇਆ ਔਰ ਕਿਵੇਂ ਜਿਹੜਾ ਜੀ ਅੰਦਰ ਚਲੇ ਗਿਆ। ਅੰਦਰ ਕੋਈ ਆਮ ਬੰਦਾ ਤਾਂ ਉੱਥੇ ਚਿੜੀ ਨਹੀਂ ਫਟਕ ਸਕਦੀ ਜੀ, ਜਿੰਨੀਆਂ ਉੱਥੇ ਜਿਹੜੀਆਂ ਐਕਸਰੇ ਤੇ ਦੂਜੇ ਤੀਜੇ ਜਿਹਦੇ ਵਿੱਚੋਂ ਲੰਘ ਕੇ ਜਾਣਾ ਪੈਂਦਾ, 4 ਦੇ ਕਰੀਬ ਜਿਹੜੀਆਂ ਉਹ ਲੇਅਰਾਂ ਨੇ, ਉਹਦੇ ਵਿੱਚੋਂ ਇਹ ਜਿਹੜਾ ਸੀਗਾ ਜੀ ਉਹ ਕਿਵੇਂ ਲੰਘ ਗਿਆ ਅੰਦਰ, ਇਹ ਆਪਣੇ ਆਪ 'ਚ ਸਵਾਲ ਆ ਵੱਡਾ ਜੀ। ਬਿਲਕੁਲ ਜੀ, ਪਰ ਜਿੱਦਾਂ ਤੁਸੀਂ ਦੱਸਿਆ 900 ਬੰਦੇ ਨੂੰ ਇਹ ਪੇ ਕਰਦੇ ਤਾਂ ਪੇ ਕਾਹਦੀ ਕਰਦੇ, ਜੋ ਛੋਟੀ ਗੱਲ ਦਾ ਵੀ ਖਿਆਲ ਨਹੀਂ ਰੱਖਦੇ। ਤੇ ਅੱਗੇ ਆਪਾਂ AC ਬੱਸਾਂ ਦੀ ਗੱਲ ਕਰੀਏ, ਉਹਨਾਂ ਦੇ ਉੱਤੇ ਵੀ ਟੈਕਸ ਵਧ ਰਿਹਾ। ਬਿਲਕੁਲ ਜੀ, ਜਿਹੜੇ AC ਬੱਸਾਂ ਅਸਲ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਇਹ ਟੈਕਸ ਬਹੁਤਾ ਤਾਂ ਬਾਦਲਾਂ ਦੇ ਉੱਤੇ ਔਰ ਉਹਨਾਂ ਦੇ ਨੇੜੇ ਤੇੜੇ ਵਾਲਿਆਂ ਦੇ ਉੱਤੇ ਹੀ ਜਿਹੜਾ ਜੀ ਉਹ ਵਧਣਾ। ਜਦੋਂ ਪਿਛਲੀ ਸਰਕਾਰ ਸੀਗੀ ਇਹਨਾਂ ਦੀ, ਤੇ ਇਹਨਾਂ ਨੇ ਕੀਤਾ ਇਹ ਸੀਗਾ ਜੀ ਕਿ AC ਬੱਸਾਂ ਦੇ ਉੱਤੇ ਟੈਕਸ ਜਿਹੜਾ ਸੀਗਾ ਜੀ ਉਹ ਘੱਟ ਸੀਗਾ। AC ਬੱਸਾਂ ਦਾ ਟੈਕਸ ਆਮ ਬੱਸਾਂ ਦੇ ਨਾਲੋਂ 1 ਰੁਪਈਆ ਤੇ 13 ਪੈਸੇ ਪਰ ਕਿਲੋਮੀਟਰ ਜਿਹੜਾ ਉਹ ਘੱਟ ਸੀਗਾ, ਜਿਹਦੇ ਕਰਕੇ AC ਬੱਸਾਂ ਵਾਲਿਆਂ ਨੇ ਲੁੱਟ ਜਿਹੜੀ ਸੀ ਉਹ ਮਚਾਈ ਰੱਖੀ। ਆਪਣੀਆਂ ਜੇਬਾਂ ਜਿਹੜੀਆਂ ਸੀਗੀਆਂ ਜੀ ਉਹ ਪੂਰੀਆਂ ਤੁੰਨ ਕੇ ਭਰੀਆਂ। ਹੁਣ ਇਹ ਜਿਹੜੀ ਲੁੱਟ ਹੈ ਇਹਨੂੰ ਬ੍ਰੇਕਾਂ ਜਿਹੜੀਆਂ ਦੀ ਉਹ ਲੱਗ ਰਹੀਆਂ ਨੇ, ਕਿਉਂਕਿ ਹੁਣ ਉਹਨਾਂ ਨੂੰ ਪਹਿਲਾਂ ਦੇ ਮੁਕਾਬਲੇ ਪ੍ਰਤੀ ਕਿਲੋਮੀਟਰ 4 ਰੁਪਈਏ ਵੱਧ ਟੈਕਸ ਜਿਹੜਾ ਜੀ ਉਹ ਦੇਣਾ ਪਊਗਾ। ਅਕਾਲੀ ਭਾਜਪਾ ਸਰਕਾਰ ਦੇ ਸਮੇਂ AC ਬੱਸਾਂ ਦਾ ਟੈਕਸ ਜਿਹੜਾ ਸੀਗਾ ਜੀ ਉਹ 1 ਰੁਪਈਆ 60 ਪੈਸੇ, ਤੇ ਆਮ ਜਿਹੜੀਆਂ ਲੋਕਾਂ ਦੇ ਵੱਲੋਂ ਵਰਤੀਆਂ ਜਾਂਦੀਆਂ ਜਿਹੜੀਆਂ ਰੈਗੂਲਰ ਬੱਸਾਂ ਨੇ ਉਹਨਾਂ ਦਾ ਟੈਕਸ ਪਰ ਕਿਲੋਮੀਟਰ 2 ਰੁਪਈਏ 73 ਪੈਸੇ ਸੀਗਾ। ਜਦੋਂ ਇਹ ਨੀਤੀ ਲਿਆਂਦੀ ਸੀਗੀ ਇਹਨਾਂ ਨੇ,
ਤਾਂ ਉਦੋਂ ਇਹਦਾ ਕਾਫੀ ਜਿਹੜਾ ਉਹ ਵਿਰੋਧ ਹੋਇਆ ਸੀਗਾ। ਪਰ ਅਕਾਲੀ ਭਾਜਪਾ ਸਰਕਾਰ ਜਿਹੜੀ ਸੀਗੀ ਜੀ ਉਹਨੇ ਕੁਝ ਵੀ ਇਹਦੇ ਵਿੱਚ ਚੇਂਜ ਨਹੀਂ ਕੀਤਾ। ਇਸ ਕਰਕੇ ਜਿਹੜਾ ਜੀ ਉਹ ਚੇਂਜ ਨਹੀਂ ਕੀਤਾ ਕਿ ਬਹੁਤੀਆਂ ਬੱਸਾਂ ਜਿਹੜੀਆਂ ਉਹਨਾਂ ਦੀਆਂ ਸੀਗੀਆਂ, ਜੇ ਕੋਈ ਥੋੜ੍ਹੀਆਂ ਬਹੁਤੀਆਂ ਹੈਗੀਆਂ ਸੀਗੀਆਂ ਤਾਂ ਉਹਨਾਂ ਦੇ ਨੇੜੇ ਵਾਲੇ ਦੀਆਂ ਸੀਗੀਆਂ। ਨਵੀਂ ਨੀਤੀ ਤਹਿਤ ਜਿਹੜੀ ਆ AC ਬੱਸਾਂ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦਾ ਹੁਣ 1 ਰੁਪਈਆ 60 ਪੈਸੇ ਤੋਂ ਵਧਾ ਕੇ 5 ਰੁਪਈਏ 60 ਪੈਸੇ ਪਰ ਕਿਲੋਮੀਟਰ ਜਿਹੜਾ ਜੀ ਉਹ ਕੀਤਾ ਗਿਆ। ਔਰ ਇਹਨਾਂ ਬੱਸਾਂ ਦੇ ਵਾਸਤੇ ਸਾਲਾਨਾ ਕਰੀਬ 7 ਲੱਖ ਰੁਪਏ ਟੈਕਸ ਜਿਹੜਾ ਦੇਣਾ ਪਊਗਾ। ਆਮ ਬੱਸਾਂ ਦਾ ਟੈਕਸ ਜਿਹੜਾ ਜੀ ਉਹ ਮਾਮੂਲੀ ਵਧਾਇਆ ਗਿਆ, 2 ਰੁਪਏ 73 ਪੈਸੇ ਤੋਂ 2 ਰੁਪਏ 80 ਪੈਸੇ ਜਿਹੜਾ ਜੀ ਉਹ ਕੀਤਾ ਗਿਆ। 7 ਪੈਸੇ ਦਾ ਵਾਧਾ ਸਿਰਫ ਇਹਦੇ ਵਿੱਚ ਜਿਹੜਾ ਉਹ ਕੀਤਾ ਗਿਆ। AC ਬੱਸਾਂ ਦਾ ਟੈਕਸ ਵਧਣ ਨਾਲ ਰਾਜ ਸਰਕਾਰ ਦੀ ਆਮਦਨ ਜਿਹੜੀ ਹੈ ਜੀ ਉਹ ਵਧੂਗੀ। ਕੋਈ ਵੀ ਜਿਹੜਾ AC ਬੱਸ ਦਾ ਮਾਲਕ ਹੈ ਜੀ, 1 ਪਰਮਿਟ ਤੇ ਵੱਧ ਬੱਸਾਂ ਨਹੀਂ ਚਲਾ ਸਕਦਾ, ਕਿਉਂਕਿ ਬੱਸਾਂ ਦੇ ਉੱਤੇ ਇੱਕ ਵੱਡੀ ਪਲੇਟ ਜਿਹੜੀ ਆ ਲਾਉਣੀ ਪਊਗੀ ਜਿਹਦੇ ਉੱਤੇ ਪਰਮਿਟ ਨੰਬਰ ਜਿਹੜਾ ਉਹ ਲਿਖਿਆ ਹੋਊਗਾ। ਜੇ ਕੋਈ ਮਾਲਕ ਪਰਮਿਟ ਤੇ ਵੱਧ ਬੱਸਾਂ ਜਿਹੜਾ ਚਲਾਊਗਾ ਤੇ ਉਹਨੂੰ ਜਿਹੜੀ ਹੈ ਜੀ ਫਿਰ ਵੱਡਾ ਜੁਰਮਾਨਾ ਹੋ ਸਕਦਾ, ਉਹਦੀ ਬੱਸ ਜਿਹੜੀ ਆ ਉਹ ਜ਼ਬਤ ਹੋ ਸਕਦੀ ਹੈ। ਕਰਦੇ ਕੀ ਨੇ ਜੀ ਇਹ ਜਿਹੜੇ ਬੱਸਾਂ ਵਾਲੇ ਨੇ, ਜਿਹਦੇ ਉੱਤੇ ਅਸਲੀ ਪਲੇਟ ਲੱਗੀ ਹੁੰਦੀ ਆ ਉਹ ਬੱਸ ਅੱਡੇ 'ਚ ਭੇਜ ਦਿੰਦੇ ਆ। ਜਿਹੜੇ ਡੁਪਲੀਕੇਟ ਪਲੇਟਾਂ ਵਾਲੀਆਂ ਬੱਸਾਂ ਨੇ ਉਹਨਾਂ ਨੂੰ ਬੱਸ ਅੱਡਿਆਂ ਦੇ ਬਾਹਰੋਂ ਜਿਹੜੀਆਂ ਖੜੀਆਂ ਨੇ ਸਵਾਰੀਆਂ, ਉੱਥੋਂ ਇਹ ਜ਼ਿਆਦਾ ਜਿਹੜਾ ਜੀ ਉਹ ਚੁੱਕ ਲੈਂਦੇ ਨੇ। ਔਰ ਇਹਦੇ ਉੱਤੇ ਵੀ ਨੇੜਿਓਂ ਨਿਗਾਹ ਜਿਹੜੀ ਆ ਉਹ ਰਹੂਗੀ। ਹੁਣ ਜਦੋਂ ਇੰਨਾ ਟੈਕਸ ਵਧੂਗਾ ਤੇ ਫਿਰ ਇਹ ਦੇਖਦੇ ਆ ਜੀ ਕਿ ਧੜਾ ਧੜ ਜਿਹੜੀਆਂ ਬੱਸਾਂ ਪਈਆਂ ਸੀਗੀਆਂ AC ਬੱਸਾਂ, ਉਹ ਕਿੰਨੇ ਕੁ ਜਾਣੇ ਜਿਹੜੇ ਆ ਜੀ ਉਹ ਰਹਿ ਜਾਂਦੇ ਆ। ਜੀ ਜੀ ਹਾਂ। ਤੇ ਅੱਗੇ ਦੇਖਦੇ ਜੀ ਇਹ ਕੀ ਹੱਥ ਕੰਡੇ ਵਰਤਦੇ ਆ। ਤਾਂ ਅੱਗੇ ਆਪਾਂ ਕੁਝ ਕੁ ਯਾਤਰੀਆਂ ਦੀ ਗੱਲ ਕਰਦੇ ਜੋ ਹੇਮਕੁੰਟ ਸਾਹਿਬ ਗਏ ਸੀਗੇ, ਤੇ 2 ਯਾਤਰੀ ਇੱਥੇ ਦੇ ਵੀ ਸੀਗੇ, ਅਮਰੀਕਾ ਦੇ ਕੈਲੀਫੋਰਨੀਆ ਦੇ ਵੀ ਸੀ। ਕੋਈ ਉਹਨਾਂ ਦਾ ਥੋ ਪਤਾ? ਐਕਚੁਅਲੀ ਜੀ ਕਈ ਤਰ੍ਹਾਂ ਦੀਆਂ ਉਹਦੇ ਵਾਸਤੇ ਖਬਰਾਂ ਜਿਹੜੀਆਂ ਜੀ ਉਹ ਚੱਲੀ ਜਾਂਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ, ਖਾਸ ਤੌਰ ਦੇ ਉੱਤੇ। ਇਸ ਕਰਕੇ ਜਿੰਨੀ ਕੁ ਜਾਣਕਾਰੀ ਜਿਹੜੀ ਹੈ ਜੀ ਉਹ ਹੈਗੀ ਆ ਉਹ ਦੱਸਣੀ ਜਿਹੜੀ ਜੀ ਉਹ ਜ਼ਰੂਰੀ ਸਮਝੀ ਕਿ ਇਸ ਮਾਮਲੇ ਦੇ ਵਿੱਚ ਅਸਲ ਦੇ ਵਿੱਚ ਅਜੇ ਜਿਹੜਾ ਜੀ ਉਹ ਕੁਝ ਵੀ ਐਗਜ਼ੈਕਟਲੀ ਜਿਹੜਾ ਪਤਾ ਨਹੀਂ ਲੱਗਿਆ ਜੀ ਕਿ ਇਹ ਜਿਹੜੇ ਯਾਤਰੀ 8 ਜਾਣੇ ਸੀਗੇ, ਜਿਹੜੇ ਇਨੋਵਾ ਗੱਡੀ ਦੇ ਵਿੱਚ ਇੱਥੇ ਅੰਮ੍ਰਿਤਸਰ ਤੋਂ ਮਜੀਠਾ ਰੋਡ ਤੋਂ ਜਿਹੜੇ ਆ ਜੀ ਉਹ ਚੱਲੇ ਆ, ਕਿ ਉਹਨਾਂ ਦਾ ਜਿਹੜਾ ਉਹ ਕੀ ਬਣਿਆ। ਮੈਂ ਅੱਗੇ ਇੱਕ ਦਿਨ ਗੱਲ ਸਾਂਝੀ ਕੀਤੀ ਸੀਗੀ ਕਿ ਇਹਨਾਂ ਦੇ ਵਿੱਚੋਂ ਜਿਹੜੇ 2 ਸੀਗੇ ਜੀ ਉਹਨਾਂ ਦੀ ਵਾਪਸੀ ਸੀਗੀ 14 ਤਰੀਕ ਦੀ, 14 ਜੁਲਾਈ ਦੀ, ਤੇ ਉਹ ਵੀ ਜਿਹੜਾ ਜੀ ਉਹਦਾ ਕੁਝ ਵੀ ਪਤਾ ਨਹੀਂ ਲੱਗਿਆ। ਹੁਣ ਇੰਨਾ ਕੁ ਜਿਹੜਾ ਜੀ ਇਹ ਪਤਾ ਲੱਗਾ ਕਿ ਜਿਹੜਾ ਚਮੋਲੀ ਦਾ ਟਈਆ ਪੁਲ ਹੈ, ਉੱਥੇ ਜਿਹੜੀ ਹੈ ਜੀ ਇਹਦੀ ਭਾਲ ਵੱਡੇ ਪੱਧਰ ਦੇ ਉੱਤੇ ਕੀਤੀ ਜਾ ਰਹੀ ਹੈ। ਇੱਥੋਂ ਪੰਜਾਬ ਤੋਂ ਵੀ ਕੁਝ ਜਿਹੜੇ ਆਫੀਸਰ ਨੇ ਉਹਨਾਂ ਦੀ ਡਿਊਟੀ ਜਿਹੜੀ ਹੈ ਜੀ ਉਹ ਲੱਗੀ ਆ, ਉੱਥੇ ਗਏ ਨੇ। ਉੱਥੋਂ ਦੇ ਲੋਕਲ ਜਿਹੜੇ ਆ ਜੀ ਪੁਲਿਸ, ਉਹਨਾਂ ਦੀ ਮਦਦ ਦੇ ਨਾਲ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਨੂੰ ਲੱਭਣ ਦੀ। ਗੋਬਿੰਦ ਘਾਟ ਤੋਂ 5 ਕਿਲੋਮੀਟਰ ਦੂਰ ਆ ਜੀ ਇੱਕ ਪੁਲ, ਉਹਦੇ ਕੋਲੇ ਇੱਕ ਵਹੀਕਲ ਦੇ ਕੁਝ ਪੁਰਜੇ ਜਿਹੜੇ ਆ ਜੀ ਉਹ ਮਿਲਣ ਦੀ ਖਬਰ ਆਈ ਆ। ਹੁਣ ਇਹ ਨਹੀਂ ਅਜੇ ਤੱਕ ਕਨਫਰਮ ਕਿ ਇਹ ਜਿਹੜਾ ਪੁਰਜੇ ਆ ਜੀ ਉਹ ਇਸ ਗੱਡੀ ਦੇ ਆ ਜਿਹੜੀ ਇਹ ਲੈ ਕੇ ਗਏ ਸੀਗੇ ਜੀ। 1 ਜੁਲਾਈ ਨੂੰ ਅੰਮ੍ਰਿਤਸਰ ਤੋਂ ਇਹ 8 ਜਾਣੇ ਜਿਹੜਾ ਜੀ ਉਹ ਗਏ ਸੀ। 3 ਜੁਲਾਈ ਨੂੰ ਇਹ ਗੋਬਿੰਦ ਘਾਟ ਜਿਹੜੇ ਪਹੁੰਚੇ ਆ। ਗੋਬਿੰਦ ਘਾਟ ਗੁਰਦੁਆਰੇ ਦੇ ਰਜਿਸਟਰ ਦੇ ਵਿੱਚ ਇਹਨਾਂ ਯਾਤਰੀਆਂ ਦੇ ਨਾਂ ਜਿਹੜੇ ਆ ਉਹ ਦਰਜ ਆ, ਭਾਵ ਕਿ ਉੱਥੋਂ ਤੱਕ ਪਹੁੰਚੇ ਆ। ਔਰ ਪੁਲਿਸ ਨੂੰ ਇਹ ਲੱਗਦਾ ਜੀ ਕਿ ਇਹ 4 ਜੁਲਾਈ ਨੂੰ ਹੇਮਕੁੰਟ ਸਾਹਿਬ ਗਏ ਹੋਣਗੇ, 6 ਤਰੀਕ ਨੂੰ ਵਾਪਸ ਜਿਹੜਾ ਜੀ ਉਹ ਗਏ। ਔਰ ਇਸੇ ਦਿਨ ਜਿਹੜਾ ਡਰਾਈਵਰ ਸੀਗਾ ਮਹਿੰਗਾ ਸਿੰਘ, ਉਹਨੇ ਆਪਣੇ ਪਰਿਵਾਰ ਦੇ ਨਾਲ ਗੱਲ ਜਿਹੜੀ ਹੈ ਜੀ ਫੋਨ ਦੇ ਉੱਤੇ ਕੀਤੀ ਆ। ਇਸ ਤੋਂ ਬਾਅਦ ਇਹਨਾਂ ਦੇ ਸਾਰੇ ਮੋਬਾਈਲ ਜਿਹੜੇ ਨੇ ਉਹ ਬੰਦ ਹੋ ਗਏ ਨੇ। ਔਰ ਪੁਲਿਸ ਜਿਹੜੀ ਹੈ ਜੀ ਇਹਨਾਂ ਯਾਤਰੀਆਂ ਦੀ ਭਾਲ ਦੇ ਵਿੱਚ ਲੱਗੀ ਆ। ਜਿਹੜੀ ਚਮੋਲੀ ਦੀ ਪੁਲਿਸ ਹੈ ਉਹ ਇਹ ਕਹਿੰਦੀ ਆ ਕਿ ਤਲਾਸ਼ੀ ਮੁਹਿੰਮ ਦੇ ਵਿੱਚ ਜਿਹੜੇ ਕੁਝ ਲੋਕ ਲੱਗੇ ਨੇ, ਉਹਨਾਂ ਨੂੰ ਟਈਆ ਪੁਲ ਦੇ ਕੋਲੋਂ ਸੜਕ ਦੇ ਉੱਤੇ ਟਾਇਰਾਂ ਦੇ ਨਿਸ਼ਾਨ ਤੇ ਨਾਲ ਹੀ ਟੁੱਟੀਆਂ ਝਾੜੀਆਂ ਜਿਹੜੀਆਂ ਜੀ ਉਹ ਨਜ਼ਰ ਆਈਆਂ ਨੇ। ਇਹ ਕਿਹਾ ਜਾ ਸਕਦਾ ਜੀ ਕਿ ਸ਼ਾਇਦ ਇਸ ਗੱਡੀ ਦੇ ਨਾਲ ਕੋਈ ਨਾ ਕੋਈ ਹਾਦਸਾ ਜਿਹੜਾ ਜੀ ਉਹ ਵਾਪਰਿਆ, ਪਰ ਅਜੇ ਤੱਕ ਸਿਰਫ ਜਿਹੜੀਆਂ ਜੀ ਉਹ ਅਟਕਲਾਂ ਨੇ, ਇਸ ਤੋਂ ਵੱਧ ਹੋਰ ਕੁਝ ਨਹੀਂ। ਹਾਂ, ਕੁਝ ਇਹ ਜ਼ਰੂਰ ਕਹਿ ਰਹੇ ਆ ਕਿ ਉੱਥੋਂ ਪੱਗ ਵੀ ਜਿਹੜੀ ਹੈ ਜੀ ਉਹ ਮਿਲੀ ਆ। ਇਸ ਦੀ ਤਾਂ ਕੋਈ ਪੁਸ਼ਟੀ ਨਹੀਂ ਹੋ ਰਹੀ, ਪਰ ਕੁਝ ਜਿਹੜੇ ਪਾਰਟ ਨੇ ਗੱਡੀ ਦੇ ਉਹ ਮਿਲਣ ਦੀ ਗੱਲ ਹੈ, ਪਰ ਉਹ ਵੀ ਅਜੇ ਤੱਕ ਇਹ ਕਨਫਰਮ ਨਹੀਂ ਹੈ ਕਿ ਇਹ ਜਿਹੜੇ ਪਾਰਟ ਨੇ ਇਹ ਉਸੇ ਹੀ ਗੱਡੀ ਦੇ ਨੇ ਜਿਹੜੀ ਕਿ ਅੰਮ੍ਰਿਤਸਰ ਤੋਂ ਇਹ ਕਰਕੇ 8 ਯਾਤਰੂ ਜਿਹੜੇ ਗਏ ਸਨ ਜੀ ਯਾਤਰਾ ਦੇ ਵਾਸਤੇ। ਬਿਲਕੁਲ ਜੀ, ਪਰਿਵਾਰ ਬੜੇ ਤਰਲੋ ਮੱਛੀ ਹੋਏ ਪਏ ਆ। ਤੇ ਅੱਗੇ ਆਪਾਂ ਕਰਦੇ ਹਾਂ ਜੀ ਮਹਾਗਠਜੋੜ ਦੀ ਗੱਲ, ਤੇ ਉਸ ਦੇ ਵਿੱਚ ਤਰੇੜਾਂ ਉੱਭਰ ਰਹੀਆਂ ਤੇ ਤਰੇੜਾਂ ਨੂੰ ਸੰਭਾਲਣ ਦੇ ਲਈ ਉਸ ਦੇ ਵਿੱਚ ਸੋਨੀਆ ਗਾਂਧੀ ਆਪ ਉਤਰੇ। ਐਕਚੁਅਲੀ ਜੀ ਇਹ ਜੋ ਕੁਝ ਚੱਲ ਰਿਹਾ ਸਾਰਾ ਕੁਝ ਇਹ 19 ਦੀਆਂ ਜਿਹੜੀਆਂ ਚੋਣਾਂ ਨੇ
ਲੋਕ ਸਭਾ ਦੀਆਂ ਉਹਨੂੰ ਲੈ ਕੇ ਹੀ ਬਹੁਤਾ ਕੁਝ ਜਿਹੜਾ ਜੀ ਉਹ ਚੱਲ ਰਿਹਾ। ਭਾਰਤੀ ਜਨਤਾ ਪਾਰਟੀ ਜਿਨ੍ਹਾਂ ਨੇ ਇਹ ਕੋਸ਼ਿਸ਼ ਉਹਨਾਂ ਦੀ ਹੈ ਕਿ ਇਹ ਮਹਾ ਗੱਠਜੋੜ ਜਿਹੜਾ ਜੀ ਉਹ ਕਿਸੇ ਵੀ ਤਰੀਕੇ ਦੇ ਨਾਲ ਉੱਭਰੇ ਨਾ, ਕਿਉਂਕਿ ਜੇ ਉੱਤਰ ਪ੍ਰਦੇਸ਼ ਦੇ ਆਪਾਂ ਲਾਈਏ ਕਿ ਉੱਥੋਂ ਦੀ ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ, ਕਾਂਗਰਸ, ਉਹਦੀਆਂ ਸਹਿਯੋਗੀ ਪਾਰਟੀਆਂ, ਇਹ ਸਾਰੀਆਂ ਜਿਹੜੀਆਂ ਜੇ ਇਕੱਠੀਆਂ ਹੋ ਜਾਂਦੀਆਂ ਨੇ ਤੇ ਇਕੱਠੀਆਂ ਹੋ ਕੇ ਇਹਨਾਂ ਦਾ ਵੋਟ ਬੈਂਕ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਨਾਲੋਂ ਵੱਧਦਾ, ਕਿਉਂਕਿ ਇੱਕ ਸਫਲ ਤਜਰਬਾ ਪਹਿਲਾਂ ਇਹਨਾਂ ਨੇ ਬਿਹਾਰ ਦੇ ਵਿੱਚ ਜਿਹੜਾ ਉਹ ਕੀਤਾ ਸੀਗਾ। ਬਿਹਾਰ ਦੇ ਵਿੱਚ ਮਹਾ ਗੱਠਜੋੜ ਨੇ ਉੱਥੋਂ ਦੀ ਜਿਹੜੀ ਸੱਤਾ ਸੀ ਉਹ ਸੰਭਾਲੀ, ਜਿਹਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਹੁਰੀ ਜਿਹੜਾ ਜੀ ਉਹ ਬਣੇ ਸਨ। ਇੱਥੇ ਹੁਣ ਬਿਹਾਰ ਦੇ ਵਿੱਚ ਜਿਹੜੀਆਂ ਜੀ ਉਹ ਗੱਠਜੋੜ ਦੇ ਵਿੱਚ ਤਰੇੜਾਂ ਜਿਹੜੀਆਂ ਉਹ ਪੈ ਗਈਆਂ। ਇੱਕ ਤਾਂ ਪਹਿਲਾਂ ਤਰੇੜਾਂ ਜਿਹੜੀਆਂ ਦੀ ਪਈਆਂ, ਨਿਤਿਸ਼ ਕੁਮਾਰ ਹੋਰਾਂ ਨੇ NDA ਦੇ ਉਮੀਦਵਾਰ ਦੀ ਰਾਸ਼ਟਰਪਤੀ ਵਜੋਂ ਜਿਹੜਾ ਰਾਮਨਾਥ ਕੋਵਿੰਦ ਨੇ ਉਹਨਾਂ ਦੀ ਮਦਦ ਕਰਨ ਦਾ ਐਲਾਨ ਜਿਹੜਾ ਸੀਗਾ ਉਹ ਕਰ ਦਿੱਤਾ। ਮੁੜ ਕੇ ਜਿਹੜਾ ਲਾਲੂ ਪ੍ਰਸਾਦ ਯਾਦਵ ਹੈ ਉਹਦੇ ਮੁੰਡੇ ਤੇਜਸਵੀ ਦੇ ਉੱਤੇ ਇਸ ਗੱਲ ਦਾ ਦਬਾਅ ਜਿਹੜਾ ਜੀ ਪੈ ਰਿਹਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ, ਜਿਹੜਾ ਕਿ ਉਹ ਡਿਪਟੀ ਮੁੱਖ ਮੰਤਰੀ ਹੈ। ਅਸਤੀਫਾ ਮੰਗਣ ਦਾ ਕਾਰਨ ਇਹ ਹੈ ਕਿ ਜਿਹੜੀ ਪਿਛਲੇ ਦਿਨੀ ਰੇਡ ਹੋਈਆਂ ਸੀਗੀਆਂ CBI ਦੀਆਂ ਕਿ ਵਿੱਤੋਂ ਵੱਧ ਉਹਨੇ ਜਾਇਦਾਦ ਜਿਹੜੀ ਹੈ ਜੀ ਉਹ ਬਣਾਈ ਹੋਈ ਆ ਤੇ ਘੁਟਾਲੇ ਦੇ ਵਿੱਚ ਉਹਦੇ ਜਿਹੜੇ ਆ ਉਹ ਨਾਮ ਸਾਹਮਣੇ ਆਏ ਆ। ਇਹਨੂੰ ਲੈ ਕੇ ਇਹ ਤਰੇੜਾਂ ਜਿਹੜੀਆਂ ਜੀ ਉਹ ਵੱਧਦੀਆਂ ਤੁਰੀਆਂ ਜਾ ਰਹੀਆਂ ਨੇ। ਇਸ ਵੇਲੇ ਜਿਹੜੀ ਹਾਲਾਤ ਇਹ ਆ ਕਿ ਬਿਹਾਰ ਦੇ ਉੱਤੇ ਬਹੁਤੀਆਂ ਨਿਗਾਹ ਜਿਹੜੀਆਂ ਜੀ ਉਹ ਗੱਠਜੋੜ ਦੀਆਂ ਟਿਕੀਆਂ ਹੋਈਆਂ ਨੇ ਕਿ ਇੱਥੇ ਸਿਚੁਏਸ਼ਨ ਜਿਹੜੀ ਹੈ ਜੀ ਉਹ ਕਿਹੋ ਜਿਹੀ ਬਣਦੀ ਆ। ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਕਹਿੰਦੀ ਹੈ ਕਿ ਜੇ ਤੇਜਸਵੀ ਨੂੰ ਅਸਤੀਫਾ ਦੇਣਾ ਪਿਆ ਤੇ ਕੱਲਾ ਅਸਤੀਫਾ ਨਹੀਂ ਉਹ ਦਊਗਾ, ਸਾਰੇ ਜਿਹੜੇ RJD ਦੇ ਹੈਗੇ ਨੇ ਮੰਤਰੀ ਉਹ ਸਾਰੇ ਅਸਤੀਫਾ ਦੇ ਦੇਣਗੇ, ਪਰ ਨਿਤਿਸ਼ ਕੁਮਾਰ ਹੋਰਾਂ ਨੂੰ ਬਾਹਰੋਂ ਜਿਹੜੀ ਹੈ ਜੀ ਉਹ ਹਮਾਇਤ ਜਾਰੀ ਰੱਖਣਗੇ। ਭਾਰਤੀ ਜਨਤਾ ਪਾਰਟੀ ਤਿਆਰ ਬੈਠੀ ਆ ਕਿ ਜੇ ਲਾਲੂ ਪ੍ਰਸਾਦ ਯਾਦਵ ਆਪਣੀ ਜਿਹੜੀ ਹੈ ਜੀ ਉਹ ਹਮਾਇਤ ਵਾਪਸ ਲੈਂਦੇ ਆ ਤੇ ਫਿਰ ਭਾਜਪਾ ਉਹਨਾਂ ਦੀ ਮਦਦ ਕਰ ਸਕਦੀ ਆ। RJD ਦੇ ਇਸ ਵੇਲੇ 80 ਵਿਧਾਇਕ ਨੇ ਔਰ JDU ਜਿਹੜੀ ਹੈ ਜੀ ਜਿਹੜੀ ਨਿਤਿਸ਼ ਕੁਮਾਰ ਹੋਰਾਂ ਦੀ ਉਹਨਾਂ ਦੇ 71 ਨੇ ਤੇ ਭਾਰਤੀ ਜਨਤਾ ਪਾਰਟੀ ਦੇ ਕੋਲੇ 53 ਇੱਥੇ ਸੀਟਾਂ ਨੇ, 27 ਕਾਂਗਰਸ ਦੇ ਕੋਲੇ ਨੇ। ਸੋਨੀਆ ਗਾਂਧੀ ਹੋਰਾਂ ਨੇ ਹੁਣ ਜਿਹੜਾ ਜੀ ਆਪ ਇਹਦੇ ਵਿੱਚ ਦਖਲ ਦੇ ਕੇ ਉਹਨਾਂ ਨੇ ਲਾਲੂ ਪ੍ਰਸਾਦ ਯਾਦਵ ਤੇ ਨਿਤਿਸ਼ ਕੁਮਾਰ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਆ ਔਰ ਇਹ ਗੱਲ ਜਿਹੜੀ ਆਖੀ ਆ ਕਿ ਗੱਠਜੋੜ ਨੂੰ ਕਾਇਮ ਰੱਖਣ ਦੇ ਵਾਸਤੇ ਉਹਨਾਂ ਨੂੰ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਘੱਟ ਕਰਨੀ ਚਾਹੀਦੀ ਹੈ, ਕਿਉਂਕਿ ਕਾਂਗਰਸ ਵੀ ਇਹ ਜਾਣਦੀ ਹੈ ਕਿ ਜੇ ਮਹਾ ਗੱਠਜੋੜ ਜਿਹੜਾ ਜੀ ਉਹ ਨਾ ਹੋਇਆ ਤਾਂ ਫਿਰ 19 ਦੇ ਵਿੱਚ ਉਹਦੀ ਬੇੜੀ ਜਿਹੜੀ ਹੈ ਜੀ ਉਹ ਪਾਰ ਲੱਗਣੀ ਅਸੰਭਵ ਹੋ ਜੂਗੀ ਤੇ ਫਿਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਦੁਬਾਰਾ ਫੇਰ ਬਾਜੀ ਜਿਹੜੀ ਉਹ ਮਾਰ ਸਕਦੀ ਆ। ਸੋ ਇਹਨੂੰ ਸੰਭਾਲਣ ਦੇ ਵਾਸਤੇ, ਕਿਉਂਕਿ ਜਿਹੜੀ ਰਾਸ਼ਟਰਪਤੀ ਦੀ ਚੋਣ ਵੀ ਹੋ ਰਹੀ ਆ ਉਹ ਵੀ ਇਸੇ ਹੀ ਗਿਣਤੀਆਂ ਮਿਣਤੀਆਂ ਦੇ ਤਹਿਤ ਜਿਹੜੀ ਆ ਸਾਰੀ ਦੀ ਸਾਰੀ ਹੋ ਰਹੀ ਆ। ਜਿਹੜਾ ਉਪ ਰਾਸ਼ਟਰਪਤੀ ਦਾ ਉਮੀਦਵਾਰ ਪਹਿਲਾਂ ਜਿਹੜਾ ਜੀ ਉਹ ਐਲਾਨ ਦਿੱਤਾ ਗੱਠਜੋੜ ਨੇ, UPA ਨੇ, ਉਹ ਵੀ ਇਸੇ ਹੀ ਸਟ੍ਰੈਟਜੀ ਦਾ ਇੱਕ ਜਿਹੜਾ ਜੀ ਉਹ ਪਾਰਟ ਹੈ। ਸੋ ਵੇਖਣਾ ਇਹ ਹੋਊਗਾ ਜੀ ਕਿ ਰਾਸ਼ਟਰਪਤੀ ਦੀ ਚੋਣ ਤੋਂ ਲੈ ਕੇ ਬਿਹਾਰ ਤੱਕ ਮਹਾ ਗੱਠਜੋੜ ਜਿਹੜਾ ਜੀ ਇਹ ਕਿੰਨਾ ਕੁ ਕਾਇਮ ਰਹਿੰਦਾ ਔਰ ਇਹਦੇ ਉੱਤੇ ਬਿਲਕੁਲ ਨੇੜੇ ਤੋਂ ਨਿਗਾਹ ਰੱਖੀ ਬੈਠੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਕਿੰਨਾ ਸਫਲ ਹੁੰਦੀ ਆ ਇਹਨੂੰ ਤੋੜਨ ਦੇ ਵਿੱਚ। ਬਿਲਕੁਲ ਜੀ, ਅਖੀਰਲੇ ਦਿਨ ਤੱਕ ਇਸੇ ਤਰ੍ਹਾਂ ਦਾ ਖਦਸ਼ਾ ਬਣਿਆ ਰਹੂਗਾ। ਤੇ ਭਾਰਤ ਦੇ ਵਿੱਚ ਜੇ ਗੱਲ ਕਰੀਏ, ਆਪਾਂ ਪਹਿਲਾਂ ਪੰਜਾਬ ਦੀ ਗੱਲ ਕਰਦੇ ਹੁੰਦੇ ਸੀਗੇ, ਹਰ ਕੋਈ ਬੈਗ ਮੋਢੇ 'ਚ ਪਾਈ ਫਿਰਦਾ ਹੈ, ਪਰ ਪੂਰੇ ਭਾਰਤ ਵਿੱਚ ਇਹੀ ਹਾਲ ਆ, ਕੋਈ ਵੀ ਇੱਥੇ ਨਹੀਂ ਰਹਿਣਾ ਚਾਹੁੰਦਾ, ਵਿਦੇਸ਼ ਜਾਣ ਦੇ ਲਈ ਸਾਰੇ ਕਾਹਲੇ। ਬਿਲਕੁਲ ਜੀ, ਇਹ ਜਿਹੜੇ ਵਿਦੇਸ਼ ਜਾਣ ਦੀ ਜਿਹੜੀ ਯੋਜਨਾ ਬਣਾਉਣ ਵਾਲੇ ਲੋਕਾਂ ਦੇ ਵਿੱਚ ਜਿਹੜੀ ਦੀ ਗਿਣਤੀ ਦੇ ਹਿਸਾਬ ਦੇ ਨਾਲ ਭਾਰਤ ਦੂਜੇ ਨੰਬਰ ਦੇ ਉੱਤੇ ਆ ਜੀ, ਜਦੋਂ ਕਿ ਅਮਰੀਕਾ ਤੇ ਯੂਨਾਈਟਿਡ ਕਿੰਗਡਮ ਜਿਹੜਾ ਜੀ ਸਭ ਤੋਂ ਪਹਿਲੀ ਜਿਹੜੀ ਪਸੰਦੀਦਾ ਪ੍ਰਵਾਸ ਦੀ ਜਗ੍ਹਾ ਜਿਹੜੀ ਆ ਉਹ ਦੱਸੀ ਗਈ ਹੈ ਜੀ। ਐਕਚੁਅਲੀ UN ਪ੍ਰਵਾਸ ਏਜੰਸੀ ਦੀ ਰਿਪੋਰਟ ਜਿਹੜੀ ਹੈ ਜੀ, ਜਿਹੜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਜਿਹੜੀ ਹੈ ਉਹਨੇ ਆਪਣੀ ਰਿਪੋਰਟ ਮਾਇਰਿੰਗ ਗਲੋਬਲ ਮਾਈਗ੍ਰੇਸ਼ਨ ਪੋਟੈਂਸ਼ੀਅਲ 2010-15 ਦੇ ਵਿੱਚ ਸਾਲ 10 ਤੋਂ 15 ਦੌਰਾਨ ਵਿਸ਼ਵ ਪੱਧਰ ਦੇ ਉੱਤੇ ਲੋਕਾਂ ਦੇ ਜਿਹੜਾ ਜੀ ਇੱਕ ਤੋਂ ਦੂਜੀ ਜਗ੍ਹਾ ਜਾਣ ਬਾਰੇ ਇਰਾਦਿਆਂ ਦਾ ਜਿਹੜਾ ਜੀ ਇਹਦੇ ਵਿੱਚ ਖੁਲਾਸਾ ਕੀਤਾ। ਕੌਮਾਂਤਰੀ ਪੱਧਰ ਦੇ ਉੱਤੇ ਜੀ 1.3% ਜਿਹੜੇ ਅਡਲਟ ਲੋਕ ਨੇ ਜਾਂ 6.6 ਕਰੋੜ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਉਹ ਅਗਲੇ 12 ਮਹੀਨਿਆਂ ਦੇ ਅੰਦਰ ਅੰਦਰ ਜਿਹੜਾ ਜੀ ਇੱਥੋਂ ਤੁਰ ਜਾਣ ਦੇ, ਇੱਕ ਮੁਲਕ ਤੋਂ ਦੂਜੇ ਮੁਲਕ ਜਾਣ ਦੀ ਯੋਜਨਾ ਜਿਹੜੀ ਉਹ ਬਣਾਈ ਬੈਠੇ ਆ। ਇਹਦੇ ਵਿੱਚ ਸਭ ਤੋਂ ਪਸੰਦੀਦਾ ਜਗ੍ਹਾ ਅਮਰੀਕਾ ਆ, ਇਸ ਤੋਂ ਬਾਅਦ ਇੰਗਲੈਂਡ, ਫਿਰ ਸਾਊਦੀ ਅਰਬ, ਫਰਾਂਸ, ਕੈਨੇਡਾ, ਜਰਮਨੀ ਤੇ ਫਿਰ ਦੱਖਣੀ ਅਫਰੀਕਾ ਦਾ ਨੰਬਰ ਜਿਹੜਾ ਜੀ ਉਹ ਆਉਂਦਾ। ਪ੍ਰਵਾਸ ਦੀ ਜਿਹੜੀ ਯੋਜਨਾ ਆ ਉਹ ਬਣਾਉਣ ਵਾਲਿਆਂ ਦੇ ਵਿੱਚੋਂ ਤਕਰੀਬਨ ਅੱਧੇ ਲੋਕ 20 ਮੁਲਕਾਂ ਦੇ ਵਿੱਚ ਰਹਿੰਦੇ ਆ। ਇਹਨਾਂ ਦੇ ਵਿੱਚੋਂ ਪਹਿਲਾ ਨੰਬਰ ਨਾਈਜੀਰੀਆ ਦਾ ਹੈ,
ਔਰ ਇਸ ਤੋਂ ਬਾਅਦ ਭਾਰਤ, ਕਾਂਗੋ, ਸੂਡਾਨ, ਬੰਗਲਾਦੇਸ਼ ਤੇ ਚੀਨ ਜਿਹੜਾ ਜੀ ਆਉਂਦਾ। ਭਾਰਤ ਦੇ 48 ਲੱਖ ਜਿਹੜੇ ਅਡਲਟ ਨੇ ਜੀ ਉਹ ਪ੍ਰਵਾਸ ਦੀ ਯੋਜਨਾ ਦੀ ਤਿਆਰੀ ਕਰ ਰਹੇ ਨੇ। 35 ਲੱਖ ਲੋਕ ਜਿਹੜੇ ਉਹ ਯੋਜਨਾ ਬਣਾ ਰਹੇ ਨੇ। 13 ਲੱਖ ਜਿਹੜੇ ਆ ਉਹ ਤਿਆਰੀ ਕਰ ਰਹੇ ਆ। ਨਾਈਜੀਰੀਆ ਦੇ ਵਿੱਚ 51 ਲੱਖ ਲੋਕ ਜਿਹੜੇ ਜੀ ਉਹ ਪ੍ਰਵਾਸ ਦੀ ਤਿਆਰੀ 'ਚ ਨੇ। ਕਾਂਗੋ ਦੇ ਵਿੱਚ ਇਹ ਗਿਣਤੀ 48 ਲੱਖ ਹੈ, ਜਦੋਂ ਕਿ ਚੀਨ ਤੇ ਬੰਗਲਾਦੇਸ਼ ਦੇ ਵਿੱਚ ਇਹ ਗਿਣਤੀ ਜਿਹੜੀ ਆ ਉਹ 27 ਲੱਖ ਹੈ ਜੀ। IOM ਦੇ ਗਲੋਬਲ ਮਾਈਗ੍ਰੇਸ਼ਨ ਡੇਟਾ ਸੈਂਟਰ ਜਿਹੜਾ ਜੀ ਉਹਦੇ ਅੰਕੜਿਆਂ ਦੇ ਮੁਤਾਬਕ ਜੀ 2.30 ਕਰੋੜ ਲੋਕ ਪ੍ਰਵਾਸ ਲਈ ਸਰਗਰਮੀ ਦੀ ਜਿਹੜੀ ਹੈ ਜੀ ਉਹ ਤਿਆਰੀ ਕਰੀ ਬੈਠੇ ਆ। ਜੇ ਆਪਾਂ ਪ੍ਰਵਾਸ ਦੀ ਗੱਲ ਭਾਰਤ ਦੇ ਅੰਕੜਿਆਂ ਦੀ ਕਰੀਏ ਤਾਂ ਇਹਦੇ ਵਿੱਚ ਜਿਹੜੇ ਪੰਜਾਬ ਦੇ ਅੰਕੜੇ ਨੇ ਉਹ ਹੈਰਾਨੀਜਨਕ ਜਿਹੜੇ ਉਹ ਹੋ ਸਕਦੇ ਆ। ਹਾਲਾਂਕਿ ਇਹਦੇ ਵਿੱਚ ਜਿਹੜਾ ਉਹ ਸ਼ਾਮਲ ਨਹੀਂ, ਪਰ ਤੁਸੀਂ ਕਿਸੇ ਟਾਈਮ ਇੱਥੇ ਜਿੱਥੇ ਆਈਲੈਟ ਵਗੈਰਾ ਕਰਵਾਏ ਜਾਂਦੇ ਨੇ ਉੱਥੇ ਦੁਪਹਿਰ ਦੇ ਸਮੇਂ ਜਾਓ ਤਾਂ ਤੁਹਾਨੂੰ ਇਉਂ ਲੱਗਦਾ ਹੈ ਕਿ ਇੱਥੇ ਕੋਈ ਹੋਰ ਇਸ ਮਾਰਕੀਟ ਦੇ ਵਿੱਚ ਹੈ ਹੀ ਨਹੀਂਗਾ। ਨੌਜਵਾਨ ਮੁੰਡੇ ਕੁੜੀਆਂ ਜਿਹੜੇ ਆਈਲੈਟ ਕਰ ਰਹੇ ਨੇ ਉਹਨਾਂ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਇਹਨਾਂ ਮਾਰਕੀਟਾਂ ਦੇ ਵਿੱਚ ਜਿਹੜੀ ਉਹ ਦੇਖੀ ਜਾ ਸਕਦੀ ਆ। ਔਰ ਹਰ ਕੋਈ ਜਿਹੜਾ ਜੀ ਉਹ ਝੋਲਾ ਚੁੱਕ ਕੇ ਇਸ ਗੱਲ ਦੇ ਲਈ ਤਿਆਰ ਹੈ ਕਿ ਜਿੰਨੀ ਛੇਤੀ ਹੋ ਸਕਦਾ ਇੱਥੋਂ ਮੈਂ ਚਲੇ ਜਾਵਾਂਗੇ। ਬਿਲਕੁਲ ਜੀ, ਦੇਸ਼ ਦਾ ਮੋਹ ਨਹੀਂ ਰਿਹਾ ਕਿਸੇ ਨੂੰ ਵੀ, ਕਿਉਂਕਿ ਦੇਸ਼ ਵਿੱਚ ਹੈ ਹੀ ਕੱਖ ਨਹੀਂਗਾ। ਤੇ ਅੱਗੇ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਇੱਕ ਦੌਲੇਵਾਲ ਦਾ ਸਮਗਲਰ ਫਰਾਰ ਆ ਤੇ ਉਸ ਦਾ ਘਰ ਹੁਣ ਪੁਲਿਸ ਦੀ ਚੌਂਕੀ ਬਣਿਆ। ਦੌਲੇਵਾਲ ਪਿੰਡ ਜਿਹੜਾ ਜੀ ਹਮੇਸ਼ਾ ਚਰਚਾ ਦਾ ਵਿਸ਼ਾ ਬਣਦਾ ਰਿਹਾ ਜੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹੁਣ ਜਿਹੜਾ ਜੀ ਇੱਥੋਂ ਇਸ ਪਿੰਡ ਦਾ ਇੱਕ ਬਦਨਾਮ ਜਿਹੜਾ ਜੀ ਸਮਗਲਰ ਜਿਹੜਾ ਫਰਾਰ ਸੀਗਾ, ਉਹਦੇ ਘਰ ਦੇ ਵਿੱਚ ਪੁਲਿਸ ਦੀ ਜਿਹੜੀ ਹੈ ਜੀ ਉਹ ਚੌਂਕੀ ਬਣਨੀ ਸ਼ੁਰੂ ਹੋ ਗਈ ਆ। ਜਿਹੜਾ ਸਮਗਲਰ ਦੇ ਪਰਿਵਾਰ ਦੀ ਜਿਹੜੀ ਔਰਤ ਸੀ ਜੀ ਉਹਨੂੰ 3000 ਰੁਪਏ ਕਿਰਾਏ ਦੇ ਉੱਤੇ ਜਿਹੜਾ ਜੀ ਇਸ ਘਰ ਨੂੰ ਲਿਆ ਗਿਆ। ਔਰ ਇਸ ਚੌਂਕੀ ਦੇ ਵਿੱਚ NDPS ਦੇ ਨਾਲ ਜੁੜੇ ਜਿਹੜੇ ਮਾਮਲੇ ਨੇ ਉਹਨਾਂ ਨੂੰ ਪ੍ਰੈਫਰੈਂਸ ਜਿਹੜੀ ਆ ਉਹ ਦਿੱਤੀ ਜਾਊਗੀ। ਔਰ ਇਸ ਚੌਂਕੀ ਦਾ ਉਦਘਾਟਨ ਜਿਹੜਾ ਜੀ ਉਹ DGP ਕਰਨਗੇ। ਚੌਂਕੀ ਦੇ ਉੱਤੇ ਬਕਾਇਦਾ ਤੌਰ ਦੇ ਉੱਤੇ ਬੋਰਡ ਜਿਹੜਾ ਜੀ ਉਹ ਲਾ ਦਿੱਤਾ ਗਿਆ। ਪਿੰਡ ਦੇ ਲੋਕ ਜਿਹੜੇ ਆ ਜੀ ਉਹਨਾਂ ਨੇ ਕਮੇਟੀ ਬਣਾ ਕੇ ਨਸ਼ਾ ਵੇਚਣ ਤੇ ਕਰਨ ਵਾਲਿਆਂ ਨੂੰ ਜਿਹੜਾ ਜੀ ਉਹ ਜਾਗਰੂਕ ਕਰਨਾ ਸ਼ੁਰੂ ਕੀਤਾ ਤਾਂ ਕਿ ਜਿਹੜਾ ਨਸ਼ਾ ਤਸਕਰੀ ਦੇ ਪਿੰਡ ਦੇ ਲੋਕ ਜਿਹੜਾ ਨਸ਼ਾ ਕਰਨ ਤੋਂ ਵੇਚਣ ਤੋਂ ਤੌਬਾ ਜਿਹੜਾ ਜੀ ਉਹ ਕਰ ਲੈਣ। ਦੌਲੇਵਾਲਾ ਦੇ ਵਿੱਚ ਪੁਲਿਸ ਕਈ ਵਾਰੀ ਰੇਡ ਕਰ ਚੁੱਕੀ ਆ, ਪਰ ਬਹੁਤੇ ਲੋਕ ਜਿਹੜੇ ਆ ਜੀ ਉਹ ਉੱਥੋਂ ਫਰਾਰ ਹੋ ਚੁੱਕੇ ਹੋਏ ਨੇ। ਔਰ ਕਈ ਵਾਰੀ ਪੁਲਿਸ ਜਿਹੜੀ ਆ ਜੀ ਉਹ ਪੁਲਿਸ ਟੀਮ ਜਿਹੜੀ ਆ ਜੀ ਇੱਥੋਂ ਕੁੱਟ ਖਾ ਕੇ ਵੀ ਜਿਹੜਾ ਜੀ ਉਹ ਆਈ ਹੈ, ਕਿਉਂਕਿ ਚੌਂਕੀ ਨਾ ਹੋਣ ਕਰਕੇ ਪੁਲਿਸ ਨੂੰ ਜਿਹੜੀ ਆ ਜੀ ਵੱਡੀ ਦਿੱਕਤ ਇੱਥੇ ਆ ਰਹੀ ਸੀਗੀ। ਦੌਲੇਵਾਲਾ ਪਿੰਡ ਜਿਹੜਾ ਜੀ ਉਹ ਹੈ ਜਿੱਥੇ ਕੁਝ ਸਮਾਂ ਪਹਿਲਾਂ 2 ਸਾਲ ਪਹਿਲਾਂ ਇੱਕ ਵਾਰੀ ਜਿਹੜਾ ਜੀ ਬੋਰਡ ਲਾ ਦਿੱਤੇ ਗਏ ਸਨ ਬਾਹਰ ਕਿ ਇਸ ਪਿੰਡ ਦੇ ਵਿੱਚ ਆਉਣ ਵਾਲੇ ਹਰ ਬੰਦੇ ਦੇ ਉੱਤੇ ਨਿਗਾਹ ਜਿਹੜੀ ਆ ਉਹ ਰੱਖੀ ਜਾ ਰਹੀ ਹੈ। ਦੌਲੇਵਾਲਾ ਪਿੰਡ ਉਹ ਆ ਜਿਹਦੇ ਬਾਰੇ ਇਹ ਮਸ਼ਹੂਰ ਸੀਗਾ ਕਿ ਇੱਥੋਂ 35 ਲੱਖ ਰੁਪਏ ਦਾ ਚਿੱਟਾ ਹਰ ਰੋਜ਼ ਜਿਹੜਾ ਜੀ ਵਿਕਦਾ ਇੱਕ ਦਿਨ ਦੇ ਵਿੱਚ। ਔਰ ਬਹੁਤ ਵੱਡੀਆਂ ਵੱਡੀਆਂ ਮਹਿੰਗੀਆਂ ਗੱਡੀਆਂ ਵਾਲੇ ਜਿਹੜੇ ਇੱਥੋਂ ਨਸ਼ਾ ਵਗੈਰਾ ਲੈਣ ਆਉਂਦੇ ਸਨ। ਔਰ ਇਹ ਕਿਹਾ ਜਾਂਦਾ ਸੀਗਾ ਕਿ ਦੌਲੇਵਾਲਾ ਦਾ ਕੋਈ ਘਰ ਨਹੀਂ ਆ ਜਿਹੜਾ ਨਸ਼ਾ ਨਹੀਂ ਵੇਚਦਾ ਤੇ ਜਿਹਦੇ ਉੱਤੇ ਕੇਸ ਜਿਹੜੇ ਜੀ ਉਹ ਦਰਜ ਨਹੀਂ, ਜਿਹਦਾ ਕੋਈ ਮੈਂਬਰ ਜਿਹੜਾ ਚਿੱਟੇ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਸ਼ਾਮਲ ਨਾ ਹੋਵੇ ਤਾਂ ਉਹਦੇ ਉੱਤੇ ਪਰਚਾ ਜਿਹੜਾ ਜੀ ਉਹ ਦਰਜ ਨਾ ਹੋਵੇ। ਜਿੱਥੇ ਇਹ ਚੌਂਕੀ ਬਣਾਈ ਜਾ ਰਹੀ ਆ ਉਹਦਾ ਮਾਲਕ ਜਿਹੜਾ ਜੀ ਦੇਵਨ ਸਿੰਘ ਆ, ਜਿਹੜਾ 3 ਜੁਲਾਈ ਨੂੰ ਆਪਣੇ ਸਾਥੀਆਂ ਸਣੇ ਜਿਹੜਾ ਜੀ ਸਮਾਨ ਚੋਰੀ ਕਰਦਿਆਂ ਤੋੜ-ਫੋੜ ਕਰਦਿਆਂ ਉਹਦੇ ਤੇ ਕੇਸ ਦਰਜ ਕੀਤਾ ਗਿਆ ਸੀਗਾ। ਪਿੰਡ ਵਾਲਿਆਂ ਦਾ ਇਹ ਕਹਿਣਾ ਹੈ ਕਿ ਉਹ ਕਈ ਕਿਸਮ ਦਾ ਨਸ਼ਾ ਜਿਹੜਾ ਜੀ ਉਹ ਵੇਚਦਾ। ਇਸ ਪਿੰਡ ਦੇ ਵਿੱਚੋਂ ਅਕਸਰ ਜਿਹੜਾ ਜੀ ਉਹ ਫਰਾਰ ਰਹਿੰਦਾ ਹੈ। ਲੋਕਾਂ ਨੇ ਇਹ ਵੀ ਗੱਲ ਜਿਹੜੀ ਹੈ ਜੀ ਕਹੀ ਆ ਕਿ ਇਸ ਸਮਗਲਰ ਦੇ ਘਰ ਨੂੰ ਹੀ ਚੌਂਕੀ ਜਿਹੜੀ ਹੈ ਜੀ ਉਹ ਕਿਉਂ ਬਣਾਇਆ ਜਾ ਰਿਹਾ। ਦੌਲੇਵਾਲਾ ਘਰ ਦੇ ਵਿੱਚ ਤਕਰੀਬਨ 400 ਜਿਹੜਾ ਜੀ ਉਹ ਘਰ ਨੇ ਔਰ 300 ਦੇ ਕਰੀਬ ਲੋਕ ਨੇ ਜਿਨ੍ਹਾਂ ਦੇ ਉੱਤੇ NDPS ਐਕਟ ਜਿਹੜਾ ਨਸ਼ਾ ਵੇਚਣ ਵਾਲਿਆਂ ਦੇ ਹੋਰ ਲੱਗਦਾ ਜੀ ਉਹਨਾਂ ਦੇ ਉੱਤੇ ਮਾਮਲੇ ਜਿਹੜੇ ਆ ਉਹ ਦਰਜ ਹੈ। ਸੋ ਇਹ ਜਿਹੜੀ ਚੌਂਕੀ ਆ ਜੀ ਇਹਦਾ ਉਦਘਾਟਨ DGP ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕਰਨਗੇ। ਪਰ ਪਿੰਡ ਦੇ ਵਿੱਚ ਰਹਿੰਦੇ ਚੰਦ ਕੁ ਜਿਹੜੇ ਘਰ ਨੇ ਜੀ ਉਹ ਇਹ ਕਹਿੰਦੇ ਨੇ ਕਿ ਉਹਨਾਂ ਦੀ ਬਦਨਾਮੀ ਜਿੰਨੀ ਵਿਸ਼ਵ ਪੱਧਰ ਦੇ ਉੱਤੇ ਹੋ ਗਈ ਆ ਉਹਨਾਂ ਦੇ ਨਿਆਣਿਆਂ ਦੇ ਗਾਂ ਜਿਹੜੇ ਜੀ ਉਹ ਰਿਸ਼ਤੇ ਵੀ ਹੋਣੋਂ ਹਟ ਗਏ ਨੇ। ਬਿਲਕੁਲ ਜੀ, ਇਹ ਪਿੰਡ ਕਾਫੀ ਚਰਚਾ ਦੇ ਵਿੱਚ ਰਿਹਾ ਸੀਗਾ, ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹਰ ਘਰ ਬਿਜ਼ਨਸਮੈਨ ਸੀਗਾ, ਇਹ ਵੇਚਦੇ ਸੀਗੇ ਡਰੱਗ। ਤੇ ਅੱਗੇ ਆਪਾਂ ਪੰਜਾਬ ਦੇ ਵਿੱਚ ਨਵੇਂ ਇੰਡਸਟਰੀ ਦੇ ਪਾਲਿਸੀ ਦੀ ਜੇ ਗੱਲ ਕਰੀਏ ਤਾਂ ਉਹ 30 ਤਰੀਕ ਨੂੰ ਆਵੇਗੀ। ਜੀ GST ਤੋਂ ਪਰੇਸ਼ਾਨ ਜਿਹੜੇ
ਛੋਟੇ ਕਾਰੋਬਾਰੀ ਨੇ ਜੀ, ਉਹਨਾਂ ਨੂੰ ਪੰਜਾਬ ਦੀ ਨਵੀਂ ਇੰਡਸਟਰੀਅਲ ਪਾਲਿਸੀ ਕੋਈ ਰਾਹਤ ਦਿੰਦੀ ਹੈ ਜਾਂ ਨਹੀਂ, ਇਹਦੇ ਵਾਸਤੇ ਤਾਂ ਅਜੇ ਪਾਲਿਸੀ ਜਿਹੜੀ ਆਊਗੀ ਜੀ ਫੇਰ ਹੀ ਕੁਝ ਜਿਹੜਾ ਕਿਹਾ ਜਾ ਸਕਦਾ ਹੈ। ਪਰ ਇਹਦੇ ਜਿਹੜਾ ਐਲਾਨ ਹੈ ਜੀ 30 ਜੁਲਾਈ ਨੂੰ ਜਿਹੜੀ ਇੰਡਸਟਰੀਅਲ ਪਾਲਿਸੀ ਦਾ ਐਲਾਨ ਜਿਹੜਾ ਉਹ ਹੋ ਸਕਦਾ ਹੈ। ਇਸ ਪਾਲਿਸੀ ਜਿਹੜੀ ਇੰਡਸਟਰੀਅਲ ਫੋਕਲ ਪੁਆਇੰਟ, ਇਨਫਰਾਸਟ੍ਰਕਚਰ, ਛੋਟੇ ਜਿਹੜੇ ਬਿਜ਼ਨਸਮੈਨ, ਸਕਿੱਲ ਡਿਵੈਲਪਮੈਂਟ ਦੇ ਉੱਤੇ ਜਿਹੜਾ ਜੀ ਉਹ ਕੇਂਦਰਿਤ ਹੋਣ ਦੀ ਸੰਭਾਵਨਾ ਹੈ। 25 ਜੁਲਾਈ ਨੂੰ ਇਹ ਪਾਲਿਸੀ ਜਾਰੀ ਕਰਨ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜਾ ਜੀ ਉਹ PhD ਚੈਂਬਰਸ ਆਫ ਕਾਮਰਸ, ਐਸੋਚੈਮ ਤੇ ਫਿੱਕੀ ਵਰਗੇ ਜਿਹੜੇ ਉਦਯੋਗਿਕ ਅਦਾਰੇ ਨੇ ਜੀ, ਉਹਨਾਂ ਦੇ ਨਾਲ ਮੀਟਿੰਗ ਜਿਹੜੀ ਆ ਉਹ ਕਰਨਗੇ। ਇੰਡਸਟਰੀ ਵਿਭਾਗ ਨੇ ਪਾਲਿਸੀ ਤਿਆਰ ਕਰਨ ਦੇ ਵਾਸਤੇ ਇਹ ਕਿਹਾ ਕਿ 90% ਇਹਦਾ ਕੰਮ ਨਿਬੇੜ ਲਿਆ ਗਿਆ ਤੇ 25 ਜੁਲਾਈ ਦੀ ਮੀਟਿੰਗ ਤੋਂ ਬਾਅਦ ਫਾਈਨਲ ਡਰਾਫਟ ਨੂੰ ਕੈਬਨਿਟ ਦੀ ਮੀਟਿੰਗ ਦੇ ਵਿੱਚ ਮਨਜ਼ੂਰੀ ਦੇ ਵਾਸਤੇ ਜਿਹੜਾ ਜੀ ਉਹ ਪੇਸ਼ ਕੀਤਾ ਜਾਊਗਾ। ਜਿਹੜਾ ਇਹ ਕਿਹਾ ਗਿਆ ਜੀ ਕਿ ਜਿਹੜੀ CLU ਸਟੰਪ ਡਿਊਟੀ, ADC ਇਲੈਕਟ੍ਰਿਸਿਟੀ ਡਿਊਟੀ, ਇਹਦੇ ਵਿੱਚ ਛੋਟ ਜਿਹੜੀ ਆ ਉਹ ਦਿੱਤੀ ਜਾ ਸਕਦੀ ਹੈ। ਨਵੀਂ ਇੰਡਸਟਰੀ ਨੂੰ 5 ਰੁਪਏ ਯੂਨਿਟ ਬਿਜਲੀ ਵੀ ਜਿਹੜੀ ਹੈ ਜੀ ਉਹ ਰਾਹਤ ਹੋ ਸਕਦੀ ਹੈ। ਨਵੀਂ ਪਾਲਿਸੀ ਆਉਣ ਤੋਂ ਬਾਅਦ ਅਗਸਤ ਤੋਂ 5 ਰੁਪਏ ਯੂਨਿਟ ਬਿਜਲੀ ਦੀਆਂ ਦਰਾਂ ਜਿਹੜੀਆਂ ਜੀ ਉਹ ਲਾਗੂ ਕਰਨ ਦਾ ਐਲਾਨ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਜਿਹੜਾ ਜੀ ਉਹ ਕਰ ਸਕਦਾ ਹੈ। ਔਰ ਇਹਦੇ ਨਾਲ ਜਿਹੜੇ ਉਦਯੋਗਿਕ ਅਦਾਰੇ ਨੇ ਉਹਨੇ ਜਿਹੜੇ ਸੁਝਾਅ ਦਿੱਤੇ ਗਏ ਨੇ ਉਹਦੇ ਵਿੱਚ ਬਿਨਾਂ ਕੱਟ ਤੋਂ 24 ਘੰਟੇ ਇਹਨਾਂ ਨੂੰ ਬਿਜਲੀ ਦੇਣ ਦੀ ਗੱਲ ਵੀ ਜਿਹੜੀ ਹੈ ਜੀ ਉਹ ਆਖੀ ਗਈ ਆ। ਇਹ ਕਿਹਾ ਗਿਆ ਜੀ ਕਿ ਜਿਹੜੇ ਕਾਂਗਰਸ ਨੇ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਜਿਹੜਾ ਵਾਅਦਾ ਕੀਤਾ ਸੀਗਾ ਕਿ 90 ਦਿਨਾਂ ਦੇ ਅੰਦਰ ਅੰਦਰ ਨਵੀਂ ਇੰਡਸਟਰੀਅਲ ਪਾਲਿਸੀ ਜਿਹੜੀ ਹੈ ਜੀ ਉਹ ਆਊਗੀ, ਇਹ ਪਛੜ ਗਈ ਇਸ ਕਰਕੇ ਕਿਉਂਕਿ GST ਜਿਹੜੀ ਸੀ ਜੀ ਉਹ 1 ਜੁਲਾਈ ਤੋਂ ਲਾਗੂ ਹੋ ਗਈ। ਔਰ GST ਦੇ ਕਾਰਨ ਬਗੈਰ ਟੈਕਸ ਤੋਂ ਜਿਹੜੀਆਂ ਰਿਆਇਤੀ ਪਾਲਿਸੀਜ਼ ਸੀਗੀਆਂ ਜੀ ਉਹਦਾ ਜ਼ੋਰ ਲੁਧਿਆਣਾ, ਗੋਬਿੰਦਗੜ੍ਹ, ਜਲੰਧਰ ਤੇ ਅੰਮ੍ਰਿਤਸਰ ਵਰਗੇ ਜਿਹੜੇ ਘਰਾਣੇ ਜਿੱਥੇ ਕਿ ਖਸਤਾ ਹਾਲ ਫੋਕਲ ਪੁਆਇੰਟਸ ਨੇ ਉਹਦੇ ਉੱਤੇ ਜਿਹੜਾ ਜੀ ਉਹ ਬਿਹਤਰ ਕਰਨਾ ਸੀਗਾ। ਇਹ GST ਲੱਗਣ ਕਰਕੇ ਪਾਲਿਸੀ ਨੂੰ ਦੁਬਾਰਾ ਜਿਹੜਾ ਜੀ ਉਹ ਰਿਵਿਊ ਕਰਨਾ ਪੈ ਗਿਆ। ਸੋ ਇਹਦੇ ਉੱਤੇ ਜਿਹੜੀ ਹੈ ਜੀ ਉਹ ਨਿਗਾਹ ਰਹੂਗੀ ਕਿ ਜਿਹੜੀ 30 ਤਰੀਕ ਨੂੰ ਇਹ ਨਵੀਂ ਇੰਡਸਟਰੀਅਲ ਪਾਲਿਸੀ ਆਉਂਦੀ ਆ ਇਹ ਕਿੰਨਾ ਕੁ ਹੁਲਾਰਾ ਜਿਹੜਾ ਜੀ ਉਹ ਬਿਜ਼ਨਸ ਨੂੰ ਦੇ ਸਕਦੀ ਆ। ਇੱਕ ਆਪਾਂ ਖਬਰ ਸਾਂਝੀ ਕੀਤੀ ਸੀ ਕੁਝ ਦਿਨ ਪਹਿਲਾਂ ਕਿ 12 ਤਰੀਕ ਨੂੰ ਜਿਹੜਾ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਗੋਬਿੰਦਗੜ੍ਹ ਦੇ ਵਿੱਚ ਇੱਕ ਜਿਹੜੀ ਬੰਦ ਪਈ ਇੰਡਸਟਰੀ ਸੀਗੀ ਉਹਨੂੰ ਚਲਾਉਣਾ ਸੀਗਾ, ਪਰ ਐਨ ਮੌਕੇ ਦੇ ਉੱਤੇ ਉਹ ਜਿਹੜਾ ਪ੍ਰੋਗਰਾਮ ਸੀਗਾ ਉਹ ਕੈਂਸਲ ਕਰ ਦਿੱਤਾ ਗਿਆ ਤੇ ਉਹ ਉੱਥੇ ਨਹੀਂ ਗਏ ਸਨ ਜੀ ਇਹਦਾ ਉਦਘਾਟਨ ਕਰਨ ਜੀ। ਤੇ ਅੱਗੇ ਆਪਾਂ ਇੱਕ ਨਵੀਂ ਕੇਬਲ ਕੰਪਨੀ ਦੀ ਜੇ ਗੱਲ ਕਰੀਏ ਤਾਂ ਪੰਜਾਬ ਵਿੱਚ ਆਈ ਹੈ ਤੇ ਨਾਲ ਇਹ ਵੀ ਸੁਣੀਦਾ ਕਿ ਕੇਬਲ ਕੰਪਨੀਆਂ ਦੇ ਉੱਤੇ ਟੈਕਸ ਲੱਗਣਗੇ। ਉਹ ਕੇਬਲ ਮਾਫੀਆ ਜਿਹੜਾ ਜੀ ਉਹ ਬੇਹੱਦ ਚਰਚਾ ਦੇ ਵਿੱਚ ਰਿਹਾ ਜੀ ਪਿਛਲੇ ਸਮੇਂ ਦੇ ਦੌਰਾਨ। ਡਿਊਰਿੰਗ ਇਲੈਕਸ਼ਨ ਵੀ ਬਹੁਤ ਇਹਦਾ ਚਰਚਾ ਜਿਹੜਾ ਜੀ ਉਹ ਹੁੰਦਾ ਰਿਹਾ। ਹੁਣ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਮਾਮਲਾ ਜਿਹੜਾ ਜੀ ਫੇਰ ਭਖਾਇਆ ਹੋਇਆ ਵਿਧਾਨ ਸਭਾ ਦੇ ਵਿੱਚ ਵੀ ਸਵਾਲਾਂ ਦੇ ਜਵਾਬ ਦੇ ਕੇ ਕਿ 684 ਕਰੋੜ ਰੁਪਈਆ ਇਹਦੇ ਵੱਲ ਜਿਹੜਾ ਜੀ ਉਹ ਬਕਾਇਆ ਰਹਿੰਦਾ। ਤੇ ਹੁਣ ਜਿਹੜੀ ਹੈ ਜੀ ਇੱਕ ਨਵੀਂ ਇੱਥੋਂ ਦੀ ਕੇਬਲ ਕੰਪਨੀ, ਨਵੀਂ ਤਾਂ ਨਹੀਂ ਹੈ ਤਾਂ ਭਾਰਤ ਦੇ ਵਿੱਚ ਤਾਂ ਉਹ ਸਰਵਿਸ ਦਿੰਦੀ ਹੈ, ਪਰ ਇੱਥੇ ਕਿਉਂਕਿ ਪੰਜਾਬ ਦੇ ਵਿੱਚ ਕਿਸੇ ਹੋਰ ਨੂੰ ਆਉਣ ਹੀ ਨਹੀਂ ਦਿੱਤਾ ਜਾ ਰਿਹਾ ਸੀਗਾ ਕਿਉਂਕਿ ਇਹ ਜਿਹੜੀ ਕੇਬਲ ਕੰਪਨੀ ਫਾਸਟਵੇ ਚੱਲਦੀ ਆ ਉਹ ਪਿਛਲੀ ਜਿਹੜੀ ਸਰਕਾਰ ਸੀ ਉਹ ਉਹਦੀ ਹੋਈ ਸੀਗੀ, ਉਹਨਾਂ ਦੀ ਉਸੇ ਪਰਿਵਾਰ ਦੀ, ਬਾਦਲ ਪਰਿਵਾਰ ਦੀ ਜਿਹੜੀ ਹੈ ਜੀ ਉਹ ਦੱਸੀ ਦੀ ਆ। ਹੁਣ ਜਦੋਂ ਸਰਕਾਰ ਬਦਲੀ ਆ ਤੇ ਇਹ ਨਵੀਂ ਜਿਹੜੀ ਕੇਬਲ ਕੰਪਨੀ ਆ ਹਿੰਦੂਜਾ ਜਿਹੜੀ ਜੀ ਇਹਨੇ ਦਸਤਕ ਪੰਜਾਬ ਦੇ ਵਿੱਚ ਦਿੱਤੀ ਆ ਔਰ ਉਹਨਾਂ ਨੇ ਇਹ ਕਿਹਾ ਜੀ ਕਿ 19 ਜ਼ਿਲ੍ਹਿਆਂ ਦੇ ਵਿੱਚ ਅਗਲੇ ਕੁਝ ਦਿਨਾਂ ਦੇ ਦੌਰਾਨ ਉਹਨਾਂ ਦੀਆਂ ਸਰਵਿਸਿਜ਼ ਜਿਹੜੀਆਂ ਜੀ ਉਹ ਸਟਾਰਟ ਹੋ ਰਹੀਆਂ ਨੇ। ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਆਖੀ ਹੈ ਕਿ ਉਹ ਕੇਬਲ ਆਪਰੇਟਰਾਂ ਨੂੰ ਆਜ਼ਾਦ ਰੱਖਣਗੇ, ਭਾਵ ਕਿ ਉਹਨਾਂ ਦੇ ਉੱਤੇ ਕੰਟਰੋਲ ਨਹੀਂ ਕਰਨਗੇ, ਉਹਨਾਂ ਨੂੰ ਸਿਗਨਲ ਦੇਣ ਤੇ ਸੈਟਅਪ ਬਾਕਸ ਜਿਹੜੇ ਨੇ ਉਹ ਦੇਣ ਤੱਕ ਹੀ ਜਿਹੜਾ ਉਹ ਸੀਮਤ ਰਹਿਣਗੇ। ਜਦੋਂ ਕਿ ਜਿਹੜੀ ਫਾਸਟਵੇ ਹੈ ਜੀ ਉਹਨੇ ਕੇਬਲ ਆਪਰੇਟਰਾਂ ਨੂੰ ਆਪਣੇ ਬੰਧੂਆ ਮਜ਼ਦੂਰ ਜਿਹੜੇ ਆ ਜੀ ਉਹ ਬਣਾ ਕੇ ਇੱਕ ਕਿਸਮ ਦੇ ਨਾਲ ਜਿਹੜਾ ਉਹ ਰੱਖਿਆ ਹੋਇਆ। ਔਰ ਦੂਜੇ ਪਾਸੇ ਸਰਕਾਰ ਦੀ ਨਿਗਾਹ ਜਿਹੜੀ ਹੈ ਜੀ ਉਹ ਇਸ ਚੀਜ਼ ਦੇ ਉੱਤੇ ਵੀ ਹੈ ਕਿ ਇੱਕ ਵੱਡੀ ਇੰਡਸਟਰੀ ਹੈ, ਇਹਦੇ ਤੋਂ ਟੈਕਸ ਜਿਹੜਾ ਜੀ ਉਹ ਵਧਾਇਆ ਜਾਵੇ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਚੀਫ ਮਿਨਿਸਟਰ ਨੇ ਫਾਈਨੈਂਸ ਡਿਪਾਰਟਮੈਂਟ ਸਣੇ ਉਹਨਾਂ ਸਾਰੇ ਜਿਹੜੇ ਵਿਭਾਗ ਨੇ ਉਹਨਾਂ ਦੀ ਮੀਟਿੰਗ ਜਿਹੜੀ ਬੁਲਾਈ ਹੈ ਜਿੱਥੇ ਨਵਾਂ ਇਹ ਟੈਕਸ ਜਿਹੜਾ ਜੀ ਉਹ ਲਾਇਆ ਜਾ ਸਕਦਾ ਹੈ। TV ਵੇਖਣਾ ਮਹਿੰਗਾ ਹੋ ਸਕਦਾ ਹੈ, ਸੀਵਰੇਜ ਸੇਵਾਵਾਂ ਜਿਹੜੀਆਂ ਜੀ ਉਹ ਮਹਿੰਗੀਆਂ ਹੋ ਸਕਦੀਆਂ ਨੇ। ਜਿਹੜਾ ਬਜਟ ਦੇ ਵਿੱਚ ਫਾਈਨੈਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਜਿਹੜਾ ਜੀ ਘਾਟਾ ਦਿਖਾਇਆ ਸੀਗਾ ਉਹਦੇ ਵਾਸਤੇ ਖੁਦ ਮਨਪ੍ਰੀਤ ਸਿੰਘ ਬਾਦਲ ਹੋਰੀ ਮੰਨਦੇ ਨੇ ਕਿ ਇਹ ਸੌਖਾ ਨਹੀਂ ਗਾ, ਇਸ ਕਰਕੇ ਜਿਹੜੇ ਕਿਤੋਂ ਨਾ ਕਿਤੋਂ ਜਿਹੜੀ ਇਨਕਮ ਆ ਉਹ ਵਧਾਉਣੀ ਪਊਗੀ।
ਔਰ ਇਹ ਹੁਣ ਤਕਰੀਬਨ ਹੋ ਗਿਆ, ਆਪਾਂ ਉਦੋਂ ਵੀ ਗੱਲ ਕੀਤੀ ਸੀਗੀ ਕਿ ਜਿੱਦ ਚਾਹੇ ਰਾਜ ਨੇ ਚਾਹੇ ਸੈਂਟਰ ਦੀ ਸਰਕਾਰ ਹੈ, ਉਹ ਬਜਟ ਜਿਹੜਾ ਜੀ ਇਦਾਂ ਪੇਸ਼ ਕਰਦੇ ਨੇ ਕਿ ਉਹਦੇ ਵਿੱਚ ਕੋਈ ਨਵਾਂ ਟੈਕਸ ਨਹੀਂ ਹੋਊਗਾ। ਬਜਟ ਪੇਸ਼ ਕਰਨ ਤੋਂ ਬਾਅਦ ਜਿਹੜੇ ਆ ਜੀ ਉਹ ਟੈਕਸ ਫਿਰ ਲੱਦ ਦਿੱਤੇ ਜਾਂਦੇ ਨੇ ਲੋਕਾਂ ਦੇ ਉੱਤੇ। ਹੁਣ 25 ਜੁਲਾਈ ਤੋਂ ਜਿਹੜਾ ਜੀ ਇਹ ਟੈਕਸ ਦੇ ਬਾਰੇ ਮੀਟਿੰਗ ਹੋਊਗੀ ਔਰ ਇਹਦੇ ਵਿੱਚ ਕੇਬਲ ਦੇ ਉੱਤੇ 60 ਰੁਪਏ ਤੋਂ ਲੈ ਕੇ 65 ਰੁਪਏ ਪ੍ਰਤੀ ਕਨੈਕਸ਼ਨ ਦਾ ਜਿਹੜਾ ਜੀ ਉਹ ਟੈਕਸ ਲੱਗਣ ਜਾ ਰਿਹਾ। 30 ਲੱਖ ਦੇ ਕਰੀਬ ਜਿਹੜੇ ਜੀ ਉਹ ਕਨੈਕਸ਼ਨ ਨੇ। 216 ਤੋਂ ਲੈ ਕੇ 234 ਕਰੋੜ ਰੁਪਏ ਜਿਹੜੇ ਆ ਜੀ ਉਹ ਸਰਕਾਰ ਦੇ ਖਾਤੇ ਦੇ ਵਿੱਚ ਜਿਹੜਾ ਜੀ ਉਹ ਆ ਸਕਦੇ ਆ। ਅਜੇ ਤੱਕ ਕੇਬਲ ਤੋਂ ਮਨੋਰੰਜਨ ਟੈਕਸ ਦੇ ਨਾਂ ਦੇ ਉੱਤੇ ਟੈਕਸ ਜਿਹੜਾ ਮਿਲ ਰਿਹਾ ਸੀਗਾ ਔਰ ਉਹ ਸਿਰਫ 54 ਕਰੋੜ ਰੁਪਏ ਸੀਗਾ। GST ਤੋਂ ਬਾਅਦ ਇਹ ਜਿਹੜਾ ਜੀ ਟੈਕਸ ਖਤਮ ਹੋ ਗਿਆ ਔਰ ਸੀਵਰੇਜ ਦੇ ਉੱਤੇ ਵੀ ਨਵਾਂ ਟੈਕਸ ਜਿਹੜਾ ਜੀ ਉਹ ਲੱਗਣ ਜਾ ਰਿਹਾ। ਇਹ ਦੋਨੋਂ ਟੈਕਸ ਜਿਹੜੇ ਨੇ ਜੀ ਇਹ ਬਜਟ ਤੋਂ ਬਾਅਦ ਆਉਣ ਵਾਲੇ ਪਹਿਲੇ ਟੈਕਸ ਹੋਣਗੇ। ਉਂਝ ਵੈਸੇ ਸਰਕਾਰ ਨੇ ਥੋੜਾ ਜਿਹਾ ਬੱਸਾਂ ਦੇ ਕਿਰਾਏ ਦੇ ਵਿੱਚ ਵੀ ਵਾਧਾ ਕੀਤਾ ਔਰ ਜਿਵੇਂ AC ਬੱਸਾਂ ਦੇ ਉੱਤੇ ਉਹਨਾਂ ਨੇ ਆਪਾਂ ਜਿਹੜੀ ਖਬਰ ਸਾਂਝੀ ਕੀਤੀ ਹੈ ਕਿ ਟੈਕਸ ਜਿਹੜਾ ਜੀ ਉਹ ਵਧਾ ਦਿੱਤਾ। ਸ਼ਾਇਦ ਕਿਤੇ ਨਾ ਕਿਤੇ ਉਸ ਪਾਸੇ ਵੀ ਜਿਹੜਾ ਜੀ ਮਹਿੰਗਾ ਹੋਊਗਾ ਸਫ਼ਰ ਕਰਨਾ ਵੀ। ਜੀ ਜੀ ਬਿਲਕੁਲ, ਸਾਰੀਆਂ ਚੀਜ਼ਾਂ ਦੇ ਥੋੜ੍ਹੇ ਥੋੜ੍ਹੇ ਭਾਅ ਵਧਾਏ ਆ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ, ਤੁਸੀਂ ਇਹ ਇਨਫੋਰਮੇਸ਼ਨ ਦਿੱਤੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਖਬਰਾਂ ਕੀ ਕੁਛ ਪੰਜਾਬ ਭਾਰਤ ਦੇ ਵਿੱਚ ਵਾਪਰਿਆ। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ। ਹੁਣ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।